ईरान ਦੇ ਨਾਲ ਅੱਜ ਰਾਤ ਤੱਕ ਗੱਲਬਾਤ ਦੇ ਨਾਲ ਕੋਈ ਸਮਝੌਤਾ ਹੋ ਸਕਦਾ ਹੈ। ਇਹ ਦਾਅਵਾ ਕੀਤਾ ਹੈ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਬਲੂਮਬਰਗ ਟੀਵੀ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ। ਨਾਲ ਹੀ ਉਹਨਾਂ ਦਾ ਆਖਣਾ ਹੈ ਕਿ ਜੇ ਸਮਝੌਤਾ ਨਾ ਹੋਇਆ ਤੇ ਅਸੀਂ ਜੰਗਬੰਦੀ ਦੇ ਵਿੱਚ ਕੋਈ ਵਾਅਦਾ ਨਹੀਂ ਕਰਾਂਗੇ। ਜਦਕਿ ਦੂਸਰੇ ਪਾਸੇ ਈਰਾਨ ਅਮਰੀਕਾ ਵੱਲੋਂ ਆਪਣੇ ਬਹਿਰੀ ਬੇੜੇ ਜਾਂ ਤੇਲ ਦੇ ਬੇੜੇ ਨੇ ਜਿਹੜੇ ਉਹਨਾਂ ਦੇ ਉੱਤੇ ਫਾਇਰਿੰਗ ਔਰ ਉਹਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਆਖਣ ਡਿਆ ਹੈ ਕਿ ਇਹ ਜੰਗਬੰਦੀ ਦੇ ਸਮਝੌਤੇ ਨੂੰ ਤੋੜਨ ਵਾਲੀ ਗੱਲ ਆ। ਉਹ ਕੋਲ ਕਰਾਰ ਜਿਹੜੇ ਕੀਤੇ ਗਏ ਉਹਨਾਂ ਤੋਂ ਫਿਰਨ ਵਾਲੀ ਗੱਲ ਹੈ। ਇਸ ਲਈ ਅਸੀਂ ਗੱਲਬਾਤ ਦੇ ਦੂਜੇ ਦੌਰ ਦੇ ਵਿੱਚ ਨਹੀਂ ਬੈਠਾਂਗੇ, ਨਾ ਹੀ ਗੱਲਬਾਤ ਦੀ ਕੋਈ ਤਰੀਕ ਆ ਜਿਹੜੀ ਆ, ਡੇਟ ਆ ਜਿਹੜੀ ਆ, ਟਾਈਮ ਆ ਜਿਹੜਾ ਔਰ ਦਿਨ ਮਿਥਿਆ ਗਿਆ ਹੈ। ਇਧਰੋਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੀ ਔਰ ਪਾਕਿਸਤਾਨੀ ਫੌਜ ਮੁਖੀ ਆਸਮ ਮਨੀਰ ਹੋਣਾ ਦੀ ਵੀ ਤੋੜ ਲੱਗੀ ਪਈ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਲਗਾਤਾਰ ਈਰਾਨੀ ਜ਼ਿੰਮੇਦਾਰਾਂ ਦੇ ਨਾਲ ਟੈਲੀਫੋਨਿਕ ਰਾਬਤਿਆਂ ਦਾ ਸਾਡੇ ਤੱਕ ਸੁਨਾ ਜਿਹੜਾ ਉਹ ਪਹੁੰਚ ਰਿਹਾ ਹੈ। ਦੂਸਰੇ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਉਹ ਚਾਈਨੀਜ਼ ਜ਼ਿੰਮੇਦਾਰਾਂ ਦੇ ਨਾਲ ਔਰ ਕੁਝ ਹੋਰ ਮੁਲਕਾਂ ਦੇ ਨਾਲ ਵੀ ਟੈਲੀਫੋਨਿਕ ਰਾਬਤੇ ਤੇ ਨੇ। ਈਰਾਨ ਹਜੇ ਤੱਕ ਇਨਕਾਰੀ ਹੈ, ਉਹ ਗੱਲਬਾਤ ਵਾਸਤੇ ਤਿਆਰ ਨਹੀਂ ਔਰ ਨਾ ਉਹਨਾਂ ਵੱਲੋਂ ਜ਼ਿੰਮੇਦਾਰ ਨੇ ਜਿਹੜੇ ਉਹ ਪਾਕਿਸਤਾਨ ਭੇਜਣ ਦੇ ਵਾਸਤੇ ਕੋਈ ਬਿਆਨ ਦਿੱਤਾ ਗਿਆ ਹੈ। ਜਦਕਿ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਆਖਣਾ ਹੈ ਕਿ ਇਸ ਵੇਲੇ ਸਾਡੇ ਜ਼ਿੰਮੇਦਾਰ ਨੇ ਜਿਹੜੇ ਉਹ ਪਾਕਿਸਤਾਨ ਪਹੁੰਚਣ ਵਾਲੇ ਨੇ ਔਰ ਗੱਲਬਾਤ ਜਿਹੜੀ ਉਹ ਸਿਰੇ ਲੱਗ ਜਾਏਗੀ। ਇਸ ਵੇਲੇ ਈਰਾਨ ਨੇ ਆਬਨਾਏ ਹਰਮ ਦੀ ਜਾਂ ਉਹ ਨਾਕਾ ਜਿਹੜਾ ਸਮੁੰਦਰੀ ਯੋਧੇ ਵੱਲੋਂ ਲਾਇਆ ਗਿਆ ਸੀ ਉਹਦੇ ਉੱਤੇ ਇੱਕ ਅਮਰੀਕੀ ਨਾਕਾ ਜਿਹੜਾ ਉਹ ਲੱਗਣ ਦੀ ਸਖਤ ਨਿੰਦਿਆ ਕੀਤੀ ਹੈ ਔਰ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਹੈ। ਉਹਦੇ ਕੁਝ ਘੰਟੇ ਬੜੇ ਖਾਸ ਜਾਣੇ ਜਾ ਰਹੇ ਨੇ ਜਿਨ੍ਹਾਂ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਜੇ ਈਰਾਨ ਗੱਲਬਾਤ ਵਾਸਤੇ ਮੰਨ ਜਾਂਦਾ ਹੈ ਤੇ ਫਿਰ ਇਹ ਮਹਿਫਿਲ ਦੁਬਾਰਾ ਇਸਲਾਮਾਬਾਦ 'ਚ ਸਜੇਗੀ।